WWE ਦੀ ਰੈਸਲਰ ਆ ਦੇ ਜੌਨ ਸੀਨਾ ਕਿਨੇ ਮੇਰੀ ਮਾਂ ਨਾਲ ਬਦਤਮੀਜ਼ੀ ਕੀਤੀ ਇਹ ਪੂਰੇ ਜ਼ਿਲ੍ਹੇ ਨੇ ਸਾਡਾ ਆਪਣੇ ਦੋਸਤਾਂ ਨੂੰ ਕੰਜਰ ਬਣਵਾਉਣੇ ਆ ਮੈਂ ਇੱਥੇ ਕਿੱਦਾਂ ਸਾਰੇ ਬਣਵਾਉਣੇ ਆ ਮੈਂ ਇਹਦਾ ਨਹੀਂ ਤੱਕ ਮੈਂ ਤਾਂ ਗੱਲ ਕਰਦੀ ਆ ਸਾਦੋ ਲਾ ਦੇ ਮੈਂ ਦਿਖਾਵਾਂ ਆਵਾ ਅੰਦਰ ਆ ਕਰਾਉਣਾ ਇਹਨਾਂ ਅੱਜ ਕਰਨੀ ਵਾਲੀ ਆ ਹੋਲੀ ਕਰ ਜਿੰਨੀ ਤੇਰੀ ਉਮਰ ਹੈ ਨਾ ਤੇਰੀ ਲੱਕ ਨੂੰ ਖਿੱਚ ਪੈ ਜਾਣੀ ਹੈ ਇਹ ਤਾਂ ਗੱਦੀ ਸੁੱਟ ਕੇ ਆ ਦੇ ਗੱਦੀ ਸੁੱਟੀ ਪਾ ਦੇ ਅੱਛਾ ਉਹ ਉੱਤੇ ਤੇਰੀ ਮਾਂ ਸੁੱਟੀ ਗੱਦੀ ਦੇ ਉੱਤੇ ਤੇਰੀ ਮਾਂ ਕਿਹੜੇ ਬਦਮਾਸ਼ ਨੇ ਮੈਂ ਸਾਰਿਆਂ ਨੂੰ ਮਸਲਾ ਪਤਾ ਕੀ ਆ ਭਾਜੀ ਨਾਲ ਵੇਖ ਲਾ ਆ ਚੀਜ਼ ਕਹਿੰਦੇ ਉਹ ਸਾਨੂੰ ਅਜਨਬੀ ਜੀ ਲੱਗਦੀ ਆ ਭਾਜੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇਕੱਠਾ ਸੀ ਜੀ ਉਦੋਂ ਕਦੀ ਨਹਾਤੇ ਹੋ ਮਾਰਾ ਤੇਰੇ ਥੱਪੜ ਸਾਲਾ ਤੇਰਾ ਮੋਹਰਾ ਹਿਲਾ ਦਿਆਂ ਹਲੇ ਸਾਲ ਨਹੀਂ ਹੋਇਆ ਨਾਤੇ ਨੂੰ ਉਹ ਤਦੀ ਤੁਹਾਡੀ ਮੈਲ ਪੱਕੀ ਹੋ ਗਈ ਓਏ ਆਣਾ ਨਾ ਆ ਵੀ ਕੁੜੀ ਅੰਦਰ ਤਿੰਨੇ ਅੰਦਰ ਕਰਾਉਣੇ ਆ ਕਾਲਾ ਜੀ ਕਿੰਨੇ ਕਰਾਉਣੇ ਆ ਇਹ ਤੁਹਾਡੀ ਫੈਕਟਰੀ ਚੋਂ ਸਾਰਾ ਮਾਲ ਆਇਆ ਜੀ ਹਾਂਜੀ ਇਹ ਹੀ ਆ ਖਵਾਤੀਨ ਬ੍ਰੋਕਰ ਪਿੱਛੇ ਬਚਿਆ ਕੀ ਹੋਣਾ ਹੁਣ ਮੈਂ ਮੇਰਾ ਸੈੱਟ ਆ ਖਲੋਤਾ ਸੈਂਟਰ ਆ ਮੇਰਾ ਸੈੱਟ ਖਲੋਤਾ ਸਲਾਮ ਅਲੈਕੁਮ ਜੀ ਇਹ ਤੇਰਾ ਸੈੱਟ ਸਾਡੇ ਨਾਲ ਸੈੱਟ ਆ ਕੀ ਹਾਲ ਹੈ ਸਾਰਿਆਂ ਤੋਂ ਨਾਜ਼ੁਕ ਸਭ ਤੋਂ ਛੋਟੀ ਆ ਸਭ ਤੋਂ ਛੋਟੀ ਹੈ ਮੈਂ ਕਿਹਾ ਭਾਜੀ ਜਦੋਂ ਪੈਦਾ ਹੋਏ ਸੀ ਉਦੋਂ ਦਾਈ ਨੇ ਪਾਣੀ ਦਾ ਡੱਬਾ ਪਾਇਆ ਹੋਵੇ ਯਾਰ ਮੈਂ ਉਦੋਂ ਵਰਕ ਕਰ ਰਿਹਾ ਸੀ ਬਚਪਨ ਦੀ ਗੱਲ ਨਹੀਂ ਨਹੀਂ ਪਤਾ ਲੱਗਿਆ। ਨਹੀਂ ਅੱਜ ਜਿਹੜੀ ਜਿਹੜੀ ਜਦੋਂ ਪੈਦਾ ਹੋਇਆ ਤਾਂ ਇਹਨੇ ਤਾਂ ਦੌੜ ਲਾਤੀ ਉਹਨੇ ਕਹਾ ਪਤਾ ਨਹੀਂ ਮੇਰੇ ਕੋ ਕੇਸ ਖਰਾਬ ਹੋ ਗਿਆ ਅਰੇ ਕੰਜੋ ਬੰਦਾ ਤਾਂ ਬਾਹਰ ਆਇਆ ਹੈ ਔਰ ਉਹ ਸੱਚੀ ਵੀ ਸੀ ਕੇਸ ਖਰਾਬ ਹੋਇਆ ਰੌਲਾ ਕੀ ਹੋਇਆ ਕਿ ਇਕੱਠੀਆਂ ਹੋਈਆਂ ਮੇਰੀ ਇੱਜ਼ਤ ਨੂੰ ਪਾਇਆ ਹੱਥ ਮੈਂ ਥਾਣੇ ਫੋਨ ਕਰਕੇ ਸਾਰੇ ਫੜਵਾਉਣੇ ਆ ਇੱਜ਼ਤ ਤੇਰੀ ਲਮਕੀ ਪਈ ਹੱਥ ਕਿੱਥੇ ਪਾ ਲਿਆ ਉਹਨਾਂ ਨੇ ਇਹ ਕਿੱਥੇ ਲੰਕੇ ਭਈਆ ਆ ਵੇਖਦਾ ਸਾਹ ਮੈਨੂੰ ਬੇਟੀ ਨੂੰ ਮੈਂ ਚਾਹਾਂ ਉਦੋਂ ਡਾਟ ਕਰ ਲੈਣੀ ਹੁੰਨੀਆਂ ਤੇ ਅਬੇ ਥੱਲੇ ਬੰਦੇ ਵਾਲੀ ਬਨੈਣ ਪਾਈ ਲਾਲਾ ਆ ਜਿਹੜੀ ਹੋਏ ਖੜੀ ਆ ਨਾ ਉਹ ਜਿਹੜੀ ਹੋਏ ਖੜੀ ਆ ਜਦੋਂ ਜਿੱਦਾਂ ਹੁੰਦਾ ਸੀ ਉਹਦੀ ਬਨਾਨ ਮੈਂ ਪਾ ਲੈਣੀ ਮੇਰੀ ਉਹਨੇ ਪਾ ਲੈਣੀ ਹਾਏ ਉਹ ਫੇਰੀ ਵਾਲੇ ਦਾ ਸੀ ਚਾਚੇ ਉਹ ਗੇਮ ਹੈ ਨਹੀਂ ਸੀ ਮੈਂ ਸਾਰੇ ਇੱਥੇ ਪੈਸੇ ਪਾਈ ਜਾਂਦਾ ਸੀ ਚਾਚੇ ਹਣੀ ਮੌਤ ਤੇ ਕੁਝ ਲੱਗੇ ਸਨ ਮੈਂ ਲਾਲਾ ਆ ਕਿਹਾ ਜਿਹੜੀ ਹੋਰੇ ਖੜੀ ਆ ਨਾ ਆਹੋ ਇਹ ਆਪਾਂ ਵੈਸੇ ਹੀ ਰੱਖ ਲੈਨੇ ਆ ਹੱਥ ਟੋਕੇ ਲਈ ਜਿਹੜੀ ਸੈਂਟਰ ਓਏ ਕਾਲੇ ਕੱਪੜੇ ਵਾਲੀ ਜੇ ਛਾਪਾ ਵੀ ਪੈ ਜਾਏ ਬੋਰੀ ਕਰਕੇ ਜੇਬ ਚ ਪਾ ਕਾਂਗੇ ਸਾਨੂੰ ਕੀ ਪਤਾ ਕਿੱਥੇ ਆ ਵੈਸੇ ਮਾਂ ਜੀ ਆ ਮੁੰਡਾ ਮੈਨੂੰ ਸ਼ਰੀਫ ਲੱਗਦਾ ਹੈ ਹਾਂ ਸ਼ਰੀਫ ਨਹੀਂ ਮੁੰਡਾ ਜਿਹੜੀ ਇਦਾਂ ਦਾ ਸ਼ਰੀਫ ਨਹੀਂ ਸੈੱਟ ਕਰਕੇ ਆਪੇ ਦੇ ਦੋਸਤ ਬੜੇ ਵਾਕਫ ਹੁੰਦੇ ਇਦਾਂ ਦੇ ਮੁੰਡੇ ਦੇ ਬਾਤੇ ਮਿਲਣ ਗਿਲਣ ਵਾਲੇ ਬੰਦੇ ਭਾਜੀ ਕਦੀ ਮੋਟਰਸਾਈਕਲ ਤੋਂ ਆਉਣਗੇ ਉਹਨੇ ਪੈਪ ਤੁਹਾਡੇ ਵੱਲ ਕਰਤਾ ਹੋਵੇ ਤੂੰ ਇਸ ਤਰ੍ਹਾਂ ਕਰ ਵੀਰਾਂ ਨੂੰ ਗੱਲਾਂ ਚਲਾ ਆ ਮੈਂ ਤੇਰੇ ਸਾਹਮਣੇ 2 ਡੱਬੇ ਪਾਵਾਂ ਕਿਸੇ ਗੋਤਾਖੋਰ ਸੇਂਦੇ ਆ ਮੈਂ ਪੁੱਛਿਆ ਜਨਾ ਖਾਲਾ ਜੀ ਤੁਸੀਂ ਕਿਉਂ ਰੌਲਾ ਪਾਇਆ ਜਿਨ੍ਹਾਂ ਦੇ ਵਿਆਹ ਕਰੋ ਆਪਣੇ ਸਿਰ ਤੋਂ ਬੋਝ ਲਾਓ ਅਸੀਂ ਵੀ ਆਰੇ ਲੱਗੀ ਹੈ ਕਿ ਅਸੀਂ ਨਾ ਦੇਰ ਅੱਗੇ ਭੁੱਖਿਆ ਨੰਗਿਆਂ ਨਾਲ ਵਿਆਹ ਕਰਾਣਾ ਚਲੋ ਪਰਾ ਮਰੋ ਉਹ ਪਾਰੇ ਦੇ ਖੱਟੇ ਖਾਈਏ ਇੱਕ ਮਿੰਟ ਜੀ ਸਾਨੂੰ ਭੁੱਖਾ ਕਹਿ ਸਾਨੂੰ ਨੰਗੇ ਨਹੀਂ ਵੇਖੇ ਜਾਣੇ ਤੇਰੇ ਕੋਲੋਂ ਮੈਂ ਨੰਗੇ ਅਸੀਂ ਕੱਲ ਦੇਖੇ ਨੰਗੇ ਦੇਖੋ ਤੁਸੀਂ ਆ ਵੱਧ ਗੱਲਾਂ ਕਰਦੀਆਂ ਨੇ ਇਹਨੇ ਤੇ ਮੂੰਹ ਵੇਖੋ ਉਹ ਪਰਲੀ ਦਾ ਮੂੰਹ ਵੇਖੋ ਜਿਵੇਂ ਉਰਲੀ ਦਾ ਹੁੰਦਾ ਇਹਨਾਂ ਦਾ ਜ਼ਹਿਨ ਚ ਕਿ ਇਹਨਾਂ ਹਾਸ਼ਮੀ ਕਸ਼ਮੀਰੀਆਂ ਨੂੰ ਪਤਾ ਨਹੀਂ ਜੁਗਤਾਂ ਆਉਂਦੀਆਂ ਨਹੀਂ ਆਉਂਦੀਆਂ ਆ ਉਰਲੀ ਦਾ ਮੂੰਹ ਦੇਖ ਇਹ ਮੂੰਹ ਵੇਖ ਤੇ ਮੇਰਾ ਵੇਖ ਤੇ ਅੱਲਾ ਨੂੰ ਯਾਦ ਕਰ ਜੁਗਤਾਂ ਕਰ ਜੁਗਤਾਂ ਇਹਦਾ ਮੂੰਹ ਵੇਖੋ ਜਿਵੇਂ ਮੇਰੀ ਮੰਗੇਤਰ ਹੁੰਦੀ ਇਹਦਾ ਮੂੰਹ ਨਾ ਉਹਦੇ ਵਰਗਾ ਹੀ ਪਰ ਆ ਨਹੀਂ ਹੈਲੋ ਭਾਈ ਮੂੰਹ ਨੂੰ ਕੁਛ ਨਾ ਕਹੋ ਇਹਦੇ ਮੂੰਹ ਨੂੰ ਕੁਛ ਨਾ ਕਹੋ ਕਿਉਂ ਹਾਏ ਮੇਰਾ ਬੰਦਾ ਯਾਦ ਆਉਂਦਾ ਜਦੋਂ ਮੈਂ ਇਹਨੂੰ ਦੇਖਦੀ ਇਹਨੂੰ ਕਿੱਥੋਂ ਵੇਖਣੀ ਖਰਾਦਾਂ ਦਾ ਕੰਮ ਕਰਦਾ ਸੀ ਜਦੋਂ ਸ਼ਾਮ ਨੂੰ 5 ਵਜੇ ਆਉਣਾ ਏਦਾਂ ਦਾ ਹੀ ਹੁੰਦਾ ਸੀ ਸਾਰੇ ਇਹੋ ਜਿਹਾ ਉਹਦੇ ਨਾਲ ਚੜੀ ਹੋਣੀ ਮੈਂ ਕਿਹਾ ਚਾਚੂ ਜੀ ਇਹ ਅਸਲ ਚ ਖਾਲਣ ਦੀ ਗੱਲ ਹੈਗੀ ਵੇ ਕਿ ਅਸੀਂ ਤੁਹਾਡੀ ਫਰਜ਼ੰਦੀ ਜਾਣਾ ਚਾਹੁੰਦੇ ਤੁਸੀਂ ਸਾਡੇ ਹੈਗੇ ਹੋ ਵੱਡੇ ਇਹਨਾਂ ਧੀਆਂ ਦੀਆਂ ਬਾਹਾਂ ਮੇਰੇ ਹੱਥ 'ਚ ਸਾਡੇ ਤਿੰਨਾਂ ਦੇ ਹੱਥਾਂ 'ਚ ਫੜਾ ਦਿਓ ਓ ਯਾਰ ਇਹਦੇ ਪਹਿਲਾਂ ਹੱਥ 'ਤੇ ਸ਼ਾਫਰ ਚੜਾ ਲੇਗਾ ਫੇਰ ਫੜ ਲੇਗਾ ਮੈਂ ਪੁੱਤ ਗੱਲ ਸੁਣਨਾ ਮੈਂ ਰਿਸ਼ਤੇ ਤੁਹਾਨੂੰ ਨਹੀਂ ਦੇਣੇ ਜੋ ਮਰਜ਼ੀ ਹੋ ਜਾਵੇ ਮੈਂ ਕਿਤੇ ਉੱਚੇ ਖਾਨਦਾਨ 'ਚ ਵਿਆਹ ਚਲੋ ਨਹੀਂ ਕੁੜੀਓ ਅਸੀਂ ਖਾਨਦਾਨ ਉੱਚਾ ਕਰ ਲੈਨੇ ਆਪਣਾ ਜਿੰਨਾ ਮਰਜ਼ੀ ਉੱਚਾ ਕਰ ਲਓ ਇਹਨੂੰ ਜਿੰਨਾ ਮਰਜ਼ੀ ਉੱਚਾ ਚੜਾ ਦਿਓ ਇਹ ਨੀਵਾਂ ਹੀ ਲੱਗਣਾ ਮੈਂ ਕਿਹਾ ਭਾਜੀ ਤੇ ਮਾਈ ਨੇ ਕਦੀ ਸ਼ੁਗਲ ਨਾ ਦੋਸਤਾਂ ਨੇ ਨਹਿਰ 'ਚ ਧੱਕਾ ਦਿੱਤਾ ਉਹ ਤੂੰ ਪਾਗਲ ਹੋ ਗਿਆ ਤੈਨੂੰ ਪਤਾ ਮੈਂ 9:30 ਤੇ ਅਕੈਡਮੀ ਆਉਣਾ ਔਰ ਆਕਾ 9:30 ਵਜੇ ਤੂੰ ਅਕੈਡਮੀ ਆਉਣਾ ਨਹਿਰ ਕਿਹੜਾ ਬੰਦ ਕਰ ਦਿੰਦੇ 9 ਵਜੇ ਉਹ ਤੇ ਜਦੋਂ ਮਰਜ਼ੀ ਧੱਕਾ ਦੇ ਦੋ
ਖਾਲਾ ਉਹ ਜਿਹੜੀ ਤੇਰੀ ਬੜੇ ਕੁੜੀ ਖੜੀ ਆ ਤੁਸੀਂ ਨਾ ਇਹਨਾਂ ਨੂੰ ਕੁਝ ਸਮਝਾਓ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ ਉਹਨਾਂ ਦਾ ਤਵਾਜ਼ੀ ਦਿਮਾਗਣ ਜਿਹੜਾ ਖਰਾਬ ਹੋ और ਜਾਂਦਾ मेरी अम्मी बुजुर्ग नहीं माशाल्लाह जवान जहान है ਮੈਂ ਤਾਂ ਕਰਾਓ ਜੋ ਕਰਾਉਣਾ ਕਰਾਓ ਬੇਟਾ ਤੂੰ ਨਾ ਆਪਣੀ ਕੋਈ ਚੀਜ਼ ਸੁੱਟ ਬੈਣੀ ਹੈ ਤੇਰੇ ਨਾਲ ਖਾਲਾ ਥੋੜਾ ਜਿਹਾ ਚਾਚਾ ਵੀ ਏ ਮੈਂ ਥੋੜਾ ਜਿਹਾ ਕਾਨੂੰ ਸਾਰਾ ਹੀ ਮੈਂ ਰੱਖਿਆ ਮੈਂ ਕਿਹਾ ਸੋਨੀਆ ਤੁਸੀਂ ਆਪ ਸਮਝ ਲੈ ਮੈਂ ਮੇਰਾ ਮੁਹੱਬਤ ਹੈ ਤੇ ਕੁਝ ਪਿਆਰ ਕਰਦਾ ਤੈਨੂੰ ਪਤਾ ਹੀ ਆ ਸਾਰੀ ਇੰਗਲਿਸ਼ ਇੰਗਲਿਸ਼ ਹਾਂਜੀ ਆਈ ਲਵ ਯੂ ਸੋ ਮਚ ਜਾਨੂ ਆਈ ਲਵ ਯੂ ਸੋ ਮਚ ਜਾਨੂ ਜਿਹੜੀ ਬੈਠ ਜੱਜੀ ਬੈਠ ਤਰੌੜੇ ਖਰੋੜੇ ਡਰਾਈਵਰ ਸੱਜੀ ਦੀ ਸਰੀ ਪਾਵੇ ਖਰੋੜੇ ਉਹ ਮਰ ਗਿਆ ਇੱਥਾਂ ਖਰੋੜੇ ਅਦਰਕ ਵਾਲੀ ਚਾਹ ਪੀਆ ਕਰ ਤੇਰਾ ਤਲਫਜ਼ ਦੁਰਸਤ ਹੋਵੇ ਜਿਹੜੀ ਬੈਠ ਜੱਜੀ ਬੈਠ ਤਰੁੱਡੇ ਥਰੂਡੇ ਕਿਵੇਂ ਗਈ ਥਰੂ ਤਰੁੱਡੇ ਮਤਲਬ ਕਰੀਮ ਹੋ ਜਾ ਥਰੂਡੇ ਤਰੁੱਡੇ ਐਲਵਾ ਡਈਏ ਦੀ ਨੂਨੀਏ ਨੀ ਨਾ ਨਾ ਨਹੀਂ ਐਲੋ ਦੁਨੀਆ ਜੀ ਨਾ ਦਾ ਨਹੀਂ 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 ਐ ਮਛੇਰਾ ਟੈਪ ਜੀ ਸਾਡੇ ਬੈਠ ਸਾਡੇ ਬੈਠ ਆਦੀ ਬਾਉ ਦੀਦੀ ਹੋ ਸਾਡੀ ਬਾਡੀ ਨਹੀਂ ਹੋ ये क्या है ये क्या है ਇਹ ਤਾਂ ਹੈਗਾ ਕਿ ਮੇਨ ਕਟਰ ਕਿਵੇਂ ਖੋਲਣਾ ਤੇ ਜਿਹੜਾ ਗਟਰ ਦਾ ਹੁੰਦਾ ਨਾ ਉਹ ਹੁੰਦਾ ਇਹ ਜਿਹੜਾ ਹੁੰਦਾ ਇਹ ਨਾਲੇ ਨਾਲੀ ਤਾਂ ਜਿਸਮ ਦਾ ਜਿਹੜਾ ਮਖਸੂਸ ਏਰੀਆ ਉੱਥੇ ਥੋੜੀ ਝੋਲ ਹੁੰਦੀ ਆ ਉਹ ਢੋਲ ਵਾਲੇ ਨਹੀਂ ਕਰਦੇ ਉਹ ਮਤਲਬ ਥੋੜਾ ਜਿਹਾ ਵਧੋ ਤੁਸੀਂ ਵੀ ਪਾਣਾ ਤੇ ਥੋੜਾ ਜਿਹਾ ਮੈਂ ਪਾਣਾ ਇਹ ਹਾਂਜੀ ਹਾਂਜੀ ਇਹਨੂੰ ਕਹਿੰਦੇ ਆ ਕੈਫੀਅਤ ਬਾਜੀ ਕਦੀ ਚਲਦੀ ਬਾਰਿਸ਼ ਚ ਬਾਹਰ ਨਿਕਲੇ ਹੋ ਇਹ ਚੱਲਦੀ ਫੈਰਨ ਚ ਨਿਕਲ ਆਉਂਦਾ ਬਾਹਰੋਂ ਚ ਨਹੀਂ ਨਿਕਲਦਾ ਏ ਭਾਈ ਜਿੰਨੀ ਮਰਜ਼ੀ ਬਾਰਿਸ਼ ਪੈਂਦੀ ਹੋਵੇ ਇਹ ਇਦਾਂ ਦਾ ਵਾ ਬਾਰਿਸ਼ ਵੀ ਉੱਥੋਂ ਐ ਹੋ ਜਾਂਦੀ ਹੈ ਉਹ ਸਾਰਿਆਂ ਨੂੰ ਪਤਾ ਹੀ ਆ ਉਸ ਕਰਤੂ ਵਾਲੀ ਸਾਈਡ ਤੇ ਘਰ ਹੀ ਸਾਡੇ ਇੰਜ ਆ ਸਕਾਰ ਵਾਲੀ ਐਸ ਕਰਕੇ ਉਹ ਮੌਸਮ ਦਾ ਕਰਕੇ ਨਹੀਂ ਪਾਇਆ ਉਹ ਤਾਂ ਤੁਸੀਂ ਤਾਂ ਪਾਇਆ ਪਹਾੜੀ ਛੱਤ ਤੇ ਲੋਕ ਕੂੜਾ ਸੁੱਟਦੇ ਆਪ ਹੀ ਥੱਲੇ ਆ ਜਾਂਦਾ ਅਸੀਂ ਪਿਆਰ ਕਰਨੇ ਆ ਖਾਲਾ ਜੀ साथ में बोला दे बाद में मिलेगा ले चल दे मेरा फंजर नहीं ਮੈਨੂੰ ਤੂੰ ਤੇਰੀ ਮਾਰਾ ਤੇਰੇ ਗੁੱਸੇ ਚ ਨਹੀਂ ਨਾ ਬੈਣਾ ਹੀ ਇੰਨਾ ਗੁੱਸਾ ਨਹੀਂ ਆਉਂਦਾ ਫਟਾਫਟ ਬੰਦਾ ਹੁੰਦਾ ਮੇਰਾ ਉਹਨੇ ਤਾਂ ਵਸੀਅਤ ਲਿਖੀ ਆ ਮੈਨੂੰ ਨਿਭਾਉਣਾ ਨਹੀਂ ਝਾੜ ਤੂੰ ਰਾਮ ਨਾਲ ਬੈਣੀ ਮੈਂ ਤਾਂ ਉਹਦੇ ਨਾਲ ਆਹ ਕਿੰਨੀ ਸੋਹਣੀ ਹੈ ਮੈਨੂੰ ਉਹੀ ਦੇ ਦੇ ਤੈਨੂੰ ਕਿਉਂ ਦੇਣਾ ਉਹ ਮੈਂ ਆਪਣੇ ਵਾਸਤੇ ਰੱਖੀ ਮੇਰੇ ਘਰ ਦਾ ਕੰਮ ਕੀ ਨਾ ਕਰਨਾ ਮੈਂ ਸਾਰੀ ਦੁਨੀਆ ਵਿਆਹ ਦਵਾਂ ਹਾਂ ਇਹਦਾ ਵੀ ਤਾਂ ਸਾਡਾ ਖੜੀ ਆ ਇਹਨੂੰ ਕਹਿ ਕਨਾਰ ਜੂਸ ਦਾ ਗਲਾਸ ਹੀ ਲਿਆ ਦੇਵੇ ਜੋ ਕੀ ਕਰ ਦੌੜਾ ਪੈਣ ਲੱਗਾ ਤੈਨੂੰ ਐਡਾ ਨਾਰਾ ਦਾ ਕਿਤੇ ਆ ਤੂੰ ਕਿਤੇ ਸਾਰੀ ਜ਼ਿੰਦਗੀ ਕੰਜਰਾ ਪੇੜ ਖਾਦੇ ਅੱਜ ਤੇਰੇ ਮਾਰ ਚਾਹੀਦੇ फंडर ले ਰਾਮ ਨਾਲ ਬੈਣੀ ਤੂੰ ਆਪ ਨੂੰ ਫੰਡਰ नहीं फंजर ले ਨਹੀਂ ਜਾਂਦਾ ਏ ਕਿੰਨਾ ਕਾਲਿਆ ਲਾ ਲੈਂਦੀ ਐ ਕਰਕੇ ਉਥੋਂ ਨਾ 2 ਫੁੱਟ ਦੀ ਰੱਸੀ ਲਿਆਓ ਹਾਂ ਮਾਈ ਇੰਜ ਬੰਨ ਦੋ ਇਹਦੇ ਕੋਲ ਇੰਜ ਨਹੀਂ ਹੋਣਾ ਫਿਰ ਇੰਜ ਨਹੀਂ ਕਰੂ ਮੈਂ ਜਿੰਨਾ ਮਰਜ਼ੀ ਮਿਲ ਜਾ ਬਾਵਾ ਬੰਦੋ ਮੈਂ ਇੰਜ ਨਹੀਂ ਕਰੂੰਗੀ ਤੁਸੀਂ ਆਓ ਜਾਨੂੰ ਅੰਦਰ ਬੈਠ ਕੇ ਅਸੀਂ ਫੈਸਲੇ ਕਰਨੇ ਆ ਤੇ ਇਹਨਾਂ ਨੂੰ ਮੈਂ ਵੇਖ ਮੈਂ ਲਾਂਗਾ ਤੁਹਾਡੇ ਰਿਸ਼ਤੇ ਕਿਸੇ ਚੰਗੀ ਜਗ੍ਹਾ ਤੇ ਕਰਨੇ ਆ ਉਹ ਸਾਡੇ ਤਿੰਨਾਂ ਵਾਸਤੇ ਇਕੱਲੀ ਸਹੀ ਆ ਖਾਲਾ ਜੀ ਇਹ ਹੁੰਦੀ ਰਹਿ ਇਹ ਉਹ 45 ਨੰਬਰ ਵਾਲੀ ਆ ਉਹ ਕਿਹੜੀ 45 ਇਹਦੇ ਕੋਲ ਤੇ ਸਿਮ 52 54 ਦੀ ਹੋਣੀ ਚਾਹੀਦੀ ਆ ਆ ਕੁੜੀਆਂ ਤੂੰ ਸਹੀ ਟਾਈਮ ਸਿਰ ਆ ਗਈ ਆ ਕੁੜੀ ਦੀ ਟਾਈਮਿੰਗ ਅੱਛੀ ਹਾਂ, ਹੈ ਅੱਛਾ ਤੂੰ ਇਹ ਦੱਸ ਬਹੁਤ ਅੱਛੀ ਟਾਈਮਿੰਗ ਉਹ ਮੇਰਾ ਯੂਆਈ ਕਿੱਥੇ ਹੈ ਜੀਨ ਕਹਿ ਹੈ ਜਵਾਈ ਆਪਾਂ ਜੀ ਤੁਹਾਨੂੰ ਪਤਾ ਕਿੱਡਾ ਖੂਬਸੂਰਤ ਹੈ ਹਾਏ ਹਾਏ ਚੰਨ ਦਾ ਟੋਟਾ ਹਾਂ ਚੰਦ ਦਾ ਟੁੱਟਣ ਮੈਂ ਦੁਨੀਆ ਦੇ ਸਾਹਮਣੇ ਨਹੀਂ ਲੈ ਕੇ ਆਂਦੀ ਨਜ਼ਰ ਨਾ ਲੱਗ ਜਾਏ ਅੱਛਾ ਉਹ ਨਜ਼ਰ ਭਾਵੇਂ ਲੱਗੇ ਨਾ ਲੱਗੇ ਉਹ ਤੇ ਲੱਗਦਾ ਵਾ ਕਿਹੜਾ ਲੱਗਦਾ ਹੈ ਚੰਗਾ ਮਾਸ਼ਾਅੱਲਾ ਲੱਗਦਾ ਤੁਹਾਡੀ ਜੋੜੀ ਬੜੀ ਆ ਮੇਰੇ ਦਿਮਾਗ ਨੂੰ ਬੁਲਾ ਜਾਨੀ ਮੇਰਾ ਦਿਮਾਗ ਸਦਕੇ ਜਾਵਾਂ ਸਦਕੇ ਮੇਰਾ ਚੰਨ ਦਾ ਟੋਟਾ ਮੇਰੀ ਜਾਨ ਮੇਰੀ ਬਲੱਡ ਪ੍ਰੈਸ਼ਰ ਦੀ ਗੋਲੀ ਵਿੱਚ ਰੱਖ ਲਈ ਸੀ ਬੈਗ 'ਤੇ ਤੈਨੂੰ ਪਤਾ ਵੀ ਇਹਦੇ ਵੱਲ ਦੇਖ ਕੇ ਮੇਰਾ ਬਲੱਡ ਪ੍ਰੈਸ਼ਰ ਕਿਵੇਂ ਵੱਧਦਾ ਜਦ ਤੁਸੀਂ ਬਲੱਡ ਪ੍ਰੈਸ਼ਰ ਤੇ ਮਰੀਜ਼ ਹੋ ਨਾ ਟੈਨਸ਼ਨ ਲਿਆ ਕਰੋ ਮੈਂ ਲੈਣੀ ਹੈ ਟੈਨਸ਼ਨ ਮੈਂ ਲੈਣੀ ਆ ਕਿਉਂ ਲੈਣੀ ਹੈ ਇਹ ਬੰਦਾ ਮੈਨੂੰ ਮੱਥਿਓਂ ਦੁਖਦਾ ਹੈ ਬੰਦਾ ਮੈਨੂੰ ਮੱਥਿਓਂ ਦੁਖਦਾ ਐਵੇਂ ਮੈਨੂੰ ਤੂੰ ਕਾਲੀ ਪਾ ਕੇ ਲਿਆਈ ਹਾਲਾਂਕਿ ਮੈਂ ਜ਼ਹਿਰ ਬਣਾਇਆ ਸੀ ਮੈਂ ਤਾਂ ਚਲੀਜ਼ ਵਿੱਚ ਜਾਣਾ ਜਾਨ ਨਹੀਂ ਰੱਖਾ ਹੈ ਵੀ ਤੇਰਾ ਭਾਵ ਮੇਰਾ ਤਾਂ ਨਹੀਂ ਨਾ ਹੈ ਇਹਨਾਂ ਨੇ ਕੁੜੀ ਦੇ ਦੇਖ ਨਾ ਦਿਨ ਰੱਖਣ ਡਏ ਆ ਵੀ ਸਾਡੇ ਤੋਂ ਪੁੱਛਿਆ ਦੱਸੋ ਬਗੈਰ ਮੇਰੀ ਗੱਲ ਇਹਨੂੰ ਸਾਡੀ ਹਜਾ ਹੀ ਨਹੀਂ ਹੈ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਹੈ ਮੈਂ ਅੱਬੇ ਤੋਂ ਚੋਰੀ ਤੁਹਾਡਾ ਵਿਆਹ ਕੀਤਾ ਹੈ ਪਤਾ ਸੀ ਨਾ ਬਸ ਠੀਕ ਆ ਤਾਂ ਵੱਡੀਆਂ ਵੱਡੀਆਂ ਛੱਡੀਆਂ ਕੋਈ ਛੋਟੀ ਗੱਲ ਨਹੀਂ ਕਰਨੀ ਨਾ ਮੈਂ ਤੇ ਆਪਣਾ ਬੀਪੀ ਨਾਰਮਲ ਰੱਖਣਾ ਬੀਪੀ ਨਾਰਮਲ ਤੈਨੂੰ ਪਤਾ ਮੇਰਾ ਕਿੱਦਾਂ ਨਾਰਮਲ ਹਾਂ
ਮੇਰਾ ਚੰਨ ਦਾ ਟੋਟਾ ਮੇਰਾ ਕੌਣ ਚੰਨ ਦੇ ਟੋਟੇ ਇਦਾਂ ਦੇ ਹੁੰਦੇ ਕਿਉਂ ਬਕਵਾਸ ਕਰਨ ਡਿਆ ਸਿਰਫ ਤੇਰੇ ਮੂੰਹ ਜੀ ਜੀ ਉਹ ਕਾਕਾ ਤੂੰ ਸਾਡਾ ਦਿਮਾਗ ਆ ਦਿਮਾਗ ਦਾ ਤਾਂ ਜਦੋਂ ਕੁੜੀ ਦਾ ਤੁਸੀਂ ਦਿਨ ਦੇਖਣ ਵਾਸਤੇ ਆਏ ਆ ਰੱਖਣ ਵਾਸਤੇ ਆਏ ਆ ਤੇ ਤੁਸੀਂ ਸਾਨੂੰ ਕਿਉਂ ਨਹੀਂ ਪੁੱਛਿਆ ਹੈ ਹੁਣ ਸਾਰਾ ਕੁਝ ਕਰ ਕਰਾ ਕੇ ਸਾਨੂੰ ਬੁਲਾਉਣ ਡਏ ਆ ਤੁਸੀਂ ਇਹ ਚੰਗਾ ਲੱਗਦਾ ਬੰਦਾ ਇਦਾਂ ਅਸੀਂ ਇਸ ਘਰ ਦੇ ਜਵਾਈ ਆ ਉਹ ਸਾਡਾ ਇੰਨਾ ਕੁ ਹੱਕ ਬਣਦਾ ਵਾ ਕਾਕਾ ਅੱਗੇ ਲੇਟ ਆਇਆ ਤੋ ਚਵੜ ਤੈਨੂੰ ਇਹ ਨਹੀਂ ਪਤਾ ਤੂੰ ਲੇਟ ਕਿੰਨਾ ਹੋਇਆ ਹਈਆ ਨਹੀਂ ਕਰਨ ਦੇ ਹੈ ਉਹ ਤੇਰੀ ਭੈਣ ਨੂੰ ਉਹ ਜਵਾਈਆਂ ਨਾਲ ਬਦਤਮੀਜ਼ੀ ਉਹ ਤੇਰੀ ਭੈਣ ਨੂੰ ਜਵਾਈਆਂ ਨਾਲ ਬਦਤਮੀਜ਼ੀ ਉਹ ਜਵਾਈਆਂ ਨਾਲ ਬਦਤਮੀਜ਼ੀ ਅਸੀਂ ਇਸ ਘਰ ਦੇ ਜਵਾਈਆਂ ਸਾਡੇ ਨਾਲ ਬਦਤਮੀਜ਼ੀ ਹਾਂ ਬੀਬੀ ਨਾਲ ਮਤ ਹੋ ਜਾਂਦਾ ਭਾਈ ਮਾਫ ਕਰ ਦੇਣਾ ਮੈਨੂੰ ਨਹੀਂ ਪਤਾ ਲੱਗਦਾ ਮੈਨੂੰ ਨਹੀਂ ਇਹ ਮੁੰਡਾ ਤੇ 3 ਕ ਸੱਟਾਂ ਲਾ ਕੇ ਠੰਡਾ ਹੋ ਜਾਂਦਾ ਵਾ। ਇਹਨੂੰ ਕੁੜੀ ਕਾਹਦੀ ਦੇਤੀ ਹੈ ਦਿਮਾਗ ਖਰਾਬ ਹੋ ਜਾਂਦਾ ਦਿਮਾਗ ਕੋਈ ਗੱਲ ਨਹੀਂ ਬੇਟਾ ਕੋਈ ਗੱਲ ਨਹੀਂ ਨਹੀਂ ਤੁਹਾਨੂੰ ਵੀ ਤਾਂ ਚਾਹੀਦਾ ਸੀ ਨਾ ਭਈ ਤੁਹਾਨੂੰ ਚਾਹੀਦਾ ਸੀਗਾ ਤੁਹਾਡਾ ਹੱਕ ਬਣਦਾ ਸੀਗਾ ਤੁਸੀਂ ਕਮ ਸੇ ਕਮ ਸਾਨੂੰ ਪੁੱਛਦੇ ਤਾਂ ਸਹੀ ਤੁਸੀਂ ਸਾਨੂੰ ਛੱਡ ਕੇ ਸਾਰਾ ਕੁਝ ਕਰਨ ਦੇ ਹੋ ਵੀ ਅਸੀਂ ਇਸ ਘਰ ਦੇ ਜਵਾਈਆਂ ਸਾਡਾ ਇੰਨਾ ਵੀ ਹੱਕ ਨਹੀਂ ਹੈਗਾ ਸਾਡਾ ਇੰਨਾ ਵੀ ਹੱਕ ਨਹੀਂ ਅਸੀਂ ਇਸ ਘਰ ਦੇ ਜਵਾਈਆਂ ਇੰਨਾ ਵੀ ਨਹੀਂ ਬਣਦਾ ਸਾਡਾ ਇੰਨਾ ਵੀ ਨਹੀਂ ਬਣਦਾ ਜਾਨ ਸਾਰੇ ਮਾਫ ਕਰ ਦਿਓ ਬੀਬੀ ਹਾਈ ਹੋ ਜਾਂਦੇ ਨਾ ਬਲੱਡ ਪ੍ਰੈਸ਼ਰ ਦਾ ਰੌਲਾ ਭਾਈ ਬਲੱਡ ਪ੍ਰੈਸ਼ਰ ਵੱਧ ਜਾਂਦਾ ਮੇਰਾ ਮੈਨੂੰ ਨਹੀਂ ਪਤਾ ਲੱਗਦਾ ਕੁੜੀ ਦਾ ਭਲਾ ਹੋਵੇ ਜਿਹੜਾ ਮੇਰਾ ਬਲੱਡ ਪ੍ਰੈਸ਼ਰ ਫੌਰੀ ਪੂਰਾ ਕਰਦੀ ਹੈ ਆ ਕੁੜੀ ਦੇ ਕੋਲ ਜਾ ਕੇ ਠੰਡਾ ਹੋ ਜਾਂਦਾ ਵਾ। ਕੋਈ ਗੱਲ ਨਹੀਂ ਕਾਕਾ ਕੋਈ ਗੱਲ ਨਹੀਂ ਮੇਰੇ ਵਾਸਤੇ ਬੜੀ ਖੁਸ਼ੀ ਆ ਕੱਲ ਆ ਕੇ ਤੁਸੀਂ ਕੋਈ ਗੱਲ ਨਹੀਂ ਹੋ ਜਿਹੜੀ ਕੁੜੀ ਬੱਚੀ ਆ ਉਹ ਸਾਡੀ ਧੀ ਭੈਣ ਆ ਹਾਂਜੀ ਜੀ ਅਸੀਂ ਉਹਦੇ ਵਿਆਹ ਤੇ ਆਏ ਹਾਂ ਅਸੀਂ ਆਪਣੀ ਬੱਚੀ ਸਮਝ ਕੇ ਆਏ ਹਾਂ ਜੀ ਤੁਹਾਨੂੰ ਜੇ ਇਸ ਘਰ ਦੇ ਵਿੱਚ ਉਸ ਬੱਚੀ ਵਾਸਤੇ ਕਿਸੇ ਸ਼ੈ ਦੀ ਲੋੜ ਹੋਵੇ ਤੁਸੀਂ ਬਿਲਾ ਚੱਚਕ ਮੈਨੂੰ ਕਹਿਣਾ ਉਹ ਨਹੀਂ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਉਹ ਅਸੀਂ ਪੁੱਛਣ ਦੇ ਕਹਿੰਦਾ ਕੋਈ ਲੋੜ ਨਹੀਂ ਓਏ ਅਸੀਂ ਇਸ ਘਰ ਦੇ ਜਵਾਈਆਂ ਸਾਡੇ ਕੋਲ ਕੋਈ ਲੋੜ ਨਹੀਂ ਅਸੀਂ ਇਹਨਾਂ ਸਭ ਕਰਕੇ ਆਏ ਹਾਂ ਵੀ ਜੇ ਲੋੜ ਹੀ ਕੋਈ ਨਹੀਂ ਸਾਨੂੰ ਉੱਥੇ ਨਾ ਸਾਨੂੰ ਬੁਲਾਇਆ ਕਿਉਂ ਆ ਉਹਦੇ ਬੱਚੀ ਵਾਸਤੇ ਕੋਈ ਸ਼ੈ ਸਾਡੇ ਕੋਲ ਲੈਣੀ ਨਹੀਂ ਸਾਨੂੰ ਕੰਨਿਆ ਕੌਣ ਲਿਆ ਇੱਥੇ ਅੱਛਾ ਤੂੰ ਇਸ ਤਰ੍ਹਾਂ ਕਰ ਲੱਖ ਰੁਪਇਆ ਦੇ ਦੇ ਨਹੀਂ ਜਾਨ ਲੱਖ ਰੁਪਇਆ ਦੇ ਦੇ ਲੱਖ ਰੁਪਏ ਆਹੋ ਉਹ ਜਵਾਈਆਂ ਕੋ ਪੈਸੇ ਮੰਗਦਾ ਤੇਰੀ ਉਹ ਜਵਾਈਆਂ ਕੋ ਪੈਸੇ ਉਹ ਜਵਾਈਆਂ ਕੋ ਪੈਸੇ ਮੰਗਿਆ ਜਾਨ ਪਲੀਜ਼ ਓਏ ਮੈਂ ਮਰ ਗਿਆ ਇੱਕ ਤੇ ਇਹਦੀ ਸਾਰੀ ਦੀ ਜੱਫੀ ਵਾਲੀ ਕਰਾਰੀ ਟੁੱਟੀ ਆ ਉਤਲੇ ਬਲੱਡ ਪ੍ਰੈਸ਼ਰ ਦਾ ਰੌਲਾ ਥੱਲੇ ਵਾਲਾ ਤਾਂ ਆਪ ਹੀ ਥੱਲੇ ਚਲੇ ਜਾਂਦਾ ਦੋਵੇਂ ਬੀਬੀ ਵੱਧ ਉਹ ਭਾਈ ਮਾਫ ਕਰ ਦੇਣਾ ਦਿਮਾਗੀ ਸਵੇਰੇ ਪ੍ਰੋਬਲਮ ਬਣ ਇੱਕ ਮਿੰਟ ਵੀ ਪਰੇ ਹੋਵੇ ਤਾਂ ਮੇਰਾ ਦਿਲ ਕਰਦਾ ਮੈਂ ਖਾ ਜਾਵਾਂ ਸਾਰਿਆਂ ਨੂੰ ਅੱਜ ਤੱਕ ਮੈਂ ਨਰਮ ਕੀਤਾ ਪਿਆਰ ਚ ਹਾਂ ਬਸ ਈਜ਼ੀ ਕੋਈ ਗੱਲ ਨਹੀਂ ਹੁਣ ਅਸੀਂ ਇੰਨਾ ਸਬਰ ਕਰਕੇ ਆ ਜੋ ਗਏ ਗੱਲ ਤਾਂ ਰਹਿੰਦੀ ਕੋਈ ਨਹੀਂ ਵੀ ਤੁਸੀਂ ਹੁਣੇ ਦੱਸੋ ਜੀ ਪਕਾਇਆ ਕੀ ਆ ਅਸੀਂ ਛੋਟਾ ਗੋਸ਼ਤ ਪਕਾਇਆ ਛੋਟਾ ਗੋਸ਼ਤ ਉਹ ਜਵਾਈ ਤੁਹਾਡਾ ਲਾਰੋਂ ਆਇਆ ਤੁਸੀਂ ਖੋਤਾ ਪਕਾਓ ਤੁਸੀਂ ਛੋਟਾ ਗੋਸ਼ਤ ਤੁਸੀਂ ਛੋਟਾ ਗੋਸ਼ਤ ਪਕਾਉਂਦੇ ਉਹ ਜਵਾਈ ਲਾਰੋਂ ਆਇਆ ਤੁਹਾਨੂੰ ਨਹੀਂ ਪਤਾ ਤੁਹਾਡਾ ਹੱਕ ਨਹੀਂ ਸੀ ਬਣਦਾ ਉਹ ਭਾਈ ਖੋਤਾ ਹੀ ਪਕਾਇਆ ਉਹ ਤੇਰੀ ਭੈਣ ਨੂੰ ਜਵਾਈਆਂ ਵਾਸਤੇ ਖੋਤਾ ਪਕਾਉਂਦਾ ਜਵਾਈਆਂ ਵਾਸਤੇ ਖੋਤਾ ਉਹ ਤੇਰੀ ਭੈਣ ਨੂੰ ਜਵਾਈਆਂ ਵਾਸਤੇ ਖੋਤਾ ਜੋ ਮਰਜ਼ੀ ਪਕਾ ਲੈ ਸਾਡਾ ਕੀ ਇਸ ਤੇ ਖਾਈ ਲੈਣਾ ਜੋ ਮਰਜ਼ੀ ਪਕਾ ਆ ਭਾਜੀ ਖੋਤਾ ਬਾਗ ਸਾਹਿਬ ਪਕਾਇਆ ਵਾ ਬਾਕੀ ਸਮਾਨ ਤੇ ਲਾਤਾ ਸੀ ਉਹਦਾ ਜੋ ਮਰਜ਼ੀ ਪਕਾ ਚੰਗਾ ਕੀਤਾ ਉਹ ਚੰਗਾ ਹੋ ਗਿਆ ਤੂੰ ਆ ਗਿਆ ਕਿਸੇ ਖੋਤੀ ਦੀ ਆ ਬੱਚਿਆ ਉਹ ਖੋਤੀ ਦਾ ਬੱਚਾ ਇਦਾਂ ਹੁੰਦਾ ਉਹ ਖੋਤੀ ਦਾ ਬੱਚਾ ਉਹ ਤੂੰ ਤੀ ਖੋਤੀ ਦਾ ਬੱਚਾ ਦਿੱਤੀ ਚਲੋ ਭਾਈ ਚਲੋ ਲੰਮਾ ਭਾਈ ਲੰਮਾ ਭਾਈ ਤੂੰ ਹੀ ਪਾ ਤੂੰ ਨਾਲੋ ਗੰਦੇ ਕੰਮ ਜੋ ਮਰਜ਼ੀ ਕਰੋ ਫੌਰੀ ਥੱਲੇ ਜਾਂਦਾ ਬੀਬੀ ਫੌਰੀ ਥੱਲੇ ਜਾਂਦਾ ਮੌਤ ਖਰਾਬ ਹਾਂ ਓਏ ਫੌਰੀ ਥੱਲੇ ਜਾਂਦਾ ਅੱਬਾ ਜੀ ਕੀ ਏਦਾਂ ਨਾ ਕਰ ਮੈਂ ਜੇ ਪਰੇ ਹੋ ਜਾ ਬਹੁਤਾ ਹੀ ਥੱਲੇ ਚਲਾ ਗਿਆ ਦਿਲ ਘੜ ਜਾਣਾ ਮੈਨੂੰ ਲੱਗਦਾ ਤੂੰ ਗੋਲੀ ਇਹਨੂੰ ਬੀਪੀ ਵਾਲੀ ਨਹੀਂ ਬੀਪੀ ਵਾਲੀ ਖਵਾਤੀ ਆ ਰਿਲੈਕਸ ਜਾਨ ਇੱਕ ਮਿੰਟ ਕੁੜੀ ਆਪਣੀ ਭੈਣ ਨੂੰ ਵੀ ਮਿਲ ਲਾ ਆ ਕੁੜੀਏ ਤੇਰੀ ਭੈਣ ਆਈ ਆ ਕੁੜੀਏ ਓਏ ਮੈਂ ਸਦਕੇ ਜਾਵਾਂ ਮੇਰੀ ਭੈਣ ਆਈ ਹੈ ਮੈਨੂੰ ਵਿੱਚ ਰੱਖ ਲਓ
ਜਵਾਈ ਹੈ। प्रॉब्लम है नहीं प्रॉब्लम ब्लड प्रेशर बहुत होती ਹਾਏ ਮੇਰੀ ਭੈਣ ਜਵਾਈ ਹੈ ਉਦਾਂ ਦਾ ਹੀ ਆ ਜਿਹੜਾ ਵਿੱਚ ਰੱਖੀਦਾ ਵਾ। ਹਾਏ ਮੈਂ ਤੁਹਾਨੂੰ ਇੰਨਾ ਯਾਦ ਕੀਤਾ ਮੈਂ ਕੀ ਦੱਸਾਂ ओए किड्डा सोहना याद करदी आ ओ जे तू याद कीता ਅਸੀਂ ਵੀ ਤੇ ਆ ਹੀ ਗਏ आ ਤੁਸੀਂ ਤਾਂ ਸਿਰਫ ਯਾਦ ਹੀ ਕਰਦੀਆਂ ਸਾਡੇ ਦੇ ਨਾਲ ਚੇਤੇ ਵੀ ਹਿਲਦੇ ਆ। ਮੈਂ ਖੁਸ਼ ਹਾਂ ਨਾ मैं खुश हो लिया ਚਲੇ ਜਾ मैं इतना नहीं ਕਿੱਦਾਂ ਕਿੱਦਾਂ सीधा सीधा तो सारे पाਉਂਦੇ ਹਾਂ ਫਿਰ ਕਿਵੇਂ मैं ਭੱਜ ਕੇ ਆ ਕੇ ਪਾਉਣਾ ਵਾ ਜਾਨ ਚਲੋ ਜਨ ਪਰੇ ਹੋਇਆ ਪੈ ਜਾਣਾ ਅੱਜ ਪੈ ਜਾਣਾ ਹਾਂ ਜਾਨੂ ਆਓ ਤੱਕ ਮੈਨੂੰ ਹੱਥ ਲਾ ਦੀ ਉਥੇ ਮੇਰਾ ਯਕਦਮ ਬਲੱਡ ਪ੍ਰੈਸ਼ਰ ਵਧਣਾ ਵਾ ਅੱਛਾ ਜਾਨ ਪਤਾ ਉਹ ਸਹੀ ਪਿਆ ਇਹ ਮੈਂ ਨਾ ਫੜਦੀ ਸਹੀ ਪੈਣਾ ਸੀ ਹਾਂਜੀ ਤੂੰ ਟਾਈਮ ਨਾਲ ਜਿਹੜਾ ਫੜ ਲੈਣੀ ਮੈਂ ਇੱਥੇ ਖੁਸ਼ ਹਾਂ ਤੂੰ ਮੰਮਾ ਨਹੀਂ ਕਰਨਾ ਮੰਮਾ ਤੁਹਾਨੂੰ ਵੀ ਕਰਨਾ ਪੈਣਾ ਹਾਂ ਸਾਰੇ ਨੂੰ ਕਰਨਾ ਪੈਣਾ ਜਦੋਂ ਲੱਗੇ ਜਿਹਾ ਬੁੱਧ ਇਹਨਾਂ ਕੰਮਾਂ ਨੂੰ ਲੱਗੇ ਹਾਂ ਅਬੂ ਤੁਸੀਂ ਉਹ ਤੇਰੀ ਭੈਣ ਨੂੰ ਜਵਾਈਆਂ ਨਾਲ ਕਹਿੰਦੇ ਕੰਮ ਜਵਾਈਆਂ ਨਾਲ ਕਹਿੰਦੇ ਕੰਮ ਨਹੀਂ ਉਹਨੇ ਚੰਗੀ ਭਲੀ ਸਰੀਏ ਤੂੰ ਨਹੀਂ ਲਈ ਆ ਮੈਨੂੰ ਹਲਕਾ ਜਿਹਾ ਥੋਕਾ ਲੱਗਾ ਵਾ ਇਹਨੂੰ ਸਾਹਮਣੇ ਜਾਨ ਜੀ ਇੱਥੋਂ ਦਿਖ ਜਾਵਾਂ ਹਾਂਜੀ ਮੈਂ ਬਿਲਕੁਲ ਹੀ ਮੈਂ ਹੀ ਹਾਂ ਬਹੁਤ ਥੱਲੇ ਚਲਾ ਗਿਆ ਭੈਣ ਹਾਂਜੀ ਮੇਰਾ ਦਿਲ ਕਰਦਾ ਤੁਹਾਨੂੰ ਜੁਗਤ ਕਰਾਂ ਸਾਨੂੰ ਹਾਂ। ਕੋਈ ਗੱਲ ਨਹੀਂ ਤੂੰ ਮੇਰੀ ਸਾਲੀਆਂ ਕਰ ਹਾਂ ਜੀ ਤੁਹਾਡਾ ਮੂੰਹ ਇੰਜ ਦਾ ਜਿਵੇਂ ਮਰੋੜੀ ਮੋਮਬੱਤੀ ਹੁੰਦੀ ਹੈ ਉਹ ਮੋਤੀ ਉਹ ਜਵਾਈ ਦਾ ਮਜ਼ਾਕ ਕਰਾਉਂਦੇ ਤੇਰੀ ਭੈਣ ਨੂੰ ਜਵਾਈ ਦਾ ਮਜ਼ਾਕ ਮੈਂ ਵੀ ਜੁਗਤ ਮਾਰੂੰਗਾ ਕਰੋ ਹਾਂ ਆ ਮੇਰੇ ਸਾਰੇ ਦਾ ਮੂੰਹ ਐ ਜਿਵੇਂ ਧੋਤੀ ਚ ਗੋਡਾ ਬਾਹਰ ਆਇਆ ਹੋਇਆ ਵਾ ਓ ਹੱਸੋ ਤੁਹਾਡੀ ਭੈਣ ਨੂੰ ਹੱਸੋ ਤੁਹਾਡੀ ਭੈਣ ਨੂੰ ਹੱਸੋ ਤੁਹਾਡੀ ਭੈਣ ਨੂੰ ਜਵਾਈ ਦਾ ਮਜ਼ਾਕ ਉਡਾਉਂਦੇ ਆ ਤੂੰ ਜਵਾਈ ਦਾ ਮਜ਼ਾਕ ਉਡਾਉਂਦੇ ਉਹ ਮੂੰਹ ਨਿਕਲ ਗਿਆ ਤੂੰ ਮੂੰਹ ਚ ਪਾਉਣਾ ਕਿਉਂ ਜਵਾਈ ਦਾ ਮਜ਼ਾਕ ਉਡਾਉਂਦਾ ਕਰਤਾ ਤੀ ਜਨ ਬਹੁਤ ਤਾਂ ਚੜ ਗਿਆ ਥੱਲੇ ਲਾਈ ਇਹ ਜਿੰਨਾ ਕੁੱਟਣ ਦੇ ਆ ਇਹਨੂੰ ਕੁੜੀ ਦੇਣ ਨਾਲੋਂ ਆਪ ਹੀ ਦੇ ਦਿੰਦਾ। ਮੇਰੀ ਗੱਲ ਸੁਣੋ ਜਾਨ ਅੰਦਰ ਚਲੋ ਆ ਜੀ ਚਲੋ ਕਦਾ ਰੋਟੀ ਖਾ ਲਓ ਰੋਟੀ ਕੀ ਜੋ ਵੀ ਪਕਾਇਆ ਮੈਂ ਉਹ ਖਾ ਲਵਾਂ ਆਜੋ ਚਲੋ ਜਾਨ ਅੰਦਰ ਜਾਓ ਆਜੋ ਤੇ ਮੈਨੂੰ ਕਮਰਾ ਲੈਦਾ ਦੇਣਾ ਮੈਂ ਸਫ਼ਰ ਕਰਕੇ ਆ 4 ਘੰਟੇ ਦਿਮਾਗ ਪੱਟਣ ਵਾਲਾ ਹੋਇਆ ਪਿਆ ਕਮਰਾ ਲੈਦਾ ਕਾਕਾ ਤੂੰ ਸੜਿਆ ਮੈਂ ਸਾਰੀਆਂ ਜਵਾਈ ਨੂੰ ਜਵਾਈ ਖੜੇ ਨਹੀਂ ਲੈਦਾ ਹੀ ਆ ਅੱਛਾ ਮੇਰੀ ਗੱਲ ਤਾਂ ਸੁਣੋ ਹਾਏ ਬੜਾ ਤੱਤਾ ਜਵਾਈ ਲਾ ਲਾਲਾ ਜੀ ਬਸ ਵੈਸੇ ਹੀ ਕੋਈ ਹਿਆ ਕਰਿਆ ਕਰ ਲਾਲਾ ਜੀ ਇਹਦੇ ਨਾਲ ਪਿਆਰ ਨਹੀਂ ਕਰਦਾ ਓਏ ਪਿਆਰ ਨਹੀਂ ਕਰਦਾ ਕਿਉਂਕਿ ਚੌਧਰੀਆਂ ਦਾ ਕੰਮ ਪਿਆਰ ਕਰਨਾ ਨਹੀਂ ਹੁੰਦਾ ਜੀ ਵੈਸੇ ਇੰਜੋਏ ਕਰਨਾ ਹੁੰਦਾ ਹੈ ਹਾਂ ਬਿਲਕੁਲ ਲਾਲਾ ਬਿਲਕੁਲ चौधरी साहब ਨਹੀਂ ਨੁਕਰਾਣੀਏ जी चौधरी साहब ਇਧਰੋ चौधरी साहब मैं क्या कर रहे हो ਵੈਸੇ ਹੀ ਜਰਾ ਪਿਆਰ ਵੈਸੇ ਹੀ ਜਰਾ ਲਾਲਾ ਕਿਤੋਂ ਹੋਰੋਂ ਹੱਥ ਪਾ ਤੇ ਭਰਵਾ ਹੀ ਪਾ ਹੋਰ ਫਿਰ ਲੈ ਮੈਨੂੰ WhatsApp ਕਰ ਦੇ ਲਾਲਾ ਇਹ ਮੇਰੇ ਭਰਾ ਜਿਹੜੇ ਨੇ ਮੇਰੇ ਭਰਾ ਹੀ ਇੰਜ ਦੇ ਨੇ ਓਏ ਪਾਗਲੋ ਨੁਕਰਾਣੀ ਹਾਂਜੀ ਨੁਕਰਾਣੀਏ जी चौधरी साहब ਤੈਨੂੰ ਕਿੰਨੀ ਵਾਰੀ ਕਿਹਾ ਕੱਪੜੇ ਇਹੋ ਜਿਹੇ ਨਾ ਪਾ ਕੇ ਫਿਰਿਆ ਕਰ ਓਏ ਨੌਕਰ ਹੀ ਲੱਗਣਾ ਚਾਹੀਦਾ ਅੱਛਾ चौधरी साहब ये फैशन है कपड़ों का ਫੈਸ਼ਨ ਫਿਰ ਇੱਥੋਂ ਕਿਤੇ ਕਰ ਫੈਸ਼ਨ ਹੈ ਅੱਗੇ ਜਾ ਕੇ ਫਟਣ ਵਾਲੇ ਹੋ ਜਾਂਦੇ ਆ ਤੈਨੂੰ ਪਤਾ ਨਹੀਂ ਅਗਲੇ ਟਿਕਟ ਦੇ ਹਿਸਾਬ ਨਾਲ ਇੰਜੋਏ ਕਰਦੇ ਆ ਅੱਛਾ ਜੀ ਹਾਂ ਉਹ ਕਿਵੇਂ ਲਾਲਾ ਜੀ? ਇਹ ਜਿਹੜੇ ਫਰੰਟ ਵਾਲੇ ਮਹਿੰਗੀ ਟਿਕਟ ਵਾਲੇ ਹਾਂ ਇਹ ਬੇਫਿਕਰ ਹੁੰਦੇ ਆ ਅੱਛਾ ਸਾਡੇ ਕੋਲ ਹੀ ਐਂ ਕਰਕੇ ਬੈਠੇ ਹੁੰਦੇ ਆ ਧਿਆਨ ਤੇ ਪੈ ਰਿਹਾ ਹੈ ਤੇ ਇਹ ਜਿਹੜੇ ਅੱਗੇ ਪਿੱਛੇ ਸੈਂਟਰ ਵਾਲੇ ਆ ਹਾਂ ਉਹ ਵਿਚਾਰੇ ਥੋੜਾ ਜਿਹਾ ਅੰਦਰੋਂ ਆਪਣਾ ਉਬਾਲ ਕੱਢਦੇ ਆ ਤੇ ਉਹ ਜਿਹੜੇ ਆਖਰੀ ਲਾਈਨ ਵਾਲੇ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਧਿਆਨ ਤੇ ਪੈਣ ਨਹੀਂ ਡਿਆ ਉਹ ਕੱਢ ਉਹ ਤੜਾਸ ਬਤਿਆਰੇ ਓਏ ਹਲਕਾ ਜਿਹਾ ਜਰਾ ਮੈਂ ਭਰਵਾਂ ਜਿਹਾ ਹਿੱਲਿਆ ਹਾਂ ਸਾਡੇ ਲਾਲੇ ਦਾ ਆਰਡਰ ਸੁਣਿਆ ਹੀ जी चौधरी साहब सुन लिया है 4 ਬ੍ਰੈਡ ਤੇ 2 ਅੰਡੇ ਦੇ ਆਂਡੇ ਬਣਾ ਆਂਡੇ ਦੇ। ਨਹੀਂ ਚੱਲ ਜਾ ਆਮਲੇਟ ਬਣਾ ਜਾ ਕੇ ਜਾ ਕੇ ਆਮਲੇਟ ਬਣਾ
ਤੇ ਸਕੂਲੋਂ ਆਈਏ ਤਾਂ ਪਿੱਛੋਂ ਬਸਤਾ ਵੀ ਲਾ ਦੇਦਾ ਉੱਥੇ ਟੰਗਿਆ ਹੀ ਪਿੱਛੇ। ਔਰ ਗੱਲ ਸੁਣੋ ਓਏ, ਇਹ ਲਾਲਾ ਜੀ ਜਿਹੜਾ ਅਸਲਾ ਆਣਾ ਸੀ ਉਹ ਆ ਗਿਆ। ਜੀ ਲਾਲਾ ਜੀ ਡੀਪੂ ਚ ਰਖਾ ਦਿੱਤਾ ਹੈ। ਅਸਲਾ ਨਵਾਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਓਏ। ਉਹ ਭੇਜਿਆ ਕਾਮਿਆਂ ਨੂੰ, ਉਹੀ ਚੈੱਕ ਕਰਨਗੇ। ਆੜਤੀਆਂ ਕੋ ਮਹੀਨਾ ਵੀ ਆ ਗਿਆ। ਅੱਛਾ, ਹਾਂਜੀ मेरी आखिरी वसीयत मेरे तिन्ने पुत्रों वास्ते, आइंदा तो बाद इस हवेली के अंदर कोई कत्लो गारत, कोई खून खराबा नहीं होगा। ये मेरी वसीयत भी है और मेरा हुक्म भी। ਸ਼ੁਕਰ ਹੈ ਮੈਂ ਸੁਣਿਆ ਹੀ ਨਹੀਂ। ਇਹ ਸਾਡੇ ਪਿਓ ਦੀ ਆਵਾਜ਼ ਮੇਰੇ ਦਿਮਾਗ 'ਚ ਵੱਜਦੀ ਰਹਿੰਦੀ ਹੈ। ਤੁਹਾਨੂੰ ਪਤਾ ਹੈ ਕੀ ਹੋਇਆ ਸੀ? ਹੋਇਆ ਕੀ ਲੱਲਾ? ਓਏ ਜਦੋਂ ਤੁਸੀਂ ਬਿਲਕੁਲ ਛੋਟੇ ਛੋਟੇ ਸੋ, ਹਾਂ, ਓਏ ਸਾਡੇ ਦਾਦਾ ਜੀ ਏਡੇ ਵੱਡੇ ਦੁਸ਼ਮਣਦਾਰ ਸਨ, ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਨੂੰ ਕਤਲ ਕਰਦੇ ਸਨ। ਪਰ ਉਹਦਾ ਰਿਜ਼ਲਟ ਇਹ ਮਿਲਿਆ ਕਿ ਦਾਦੇ ਨੂੰ ਆ ਕੇ ਘਰ ਆ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਦਾਦੇ ਨੂੰ ਕਤਲ ਕਰਕੇ ਚਲੇ ਗਏ। ਅੱਬਾ ਜੀ ਨੂੰ ਵੀ ਗੋਲੀਆਂ ਵੱਜੀਆਂ। ਉਸ ਤੋਂ ਬਾਅਦ ਅੱਬਾ ਜੀ ਨੇ ਸੋਚਿਆ ਕਿ ਕਿਧਰੇ ਮੇਰੀ ਨਸਲ ਵੀ ਇੱਥੇ ਹੀ ਨਾ ਮਰ ਜਾਵੇ, ਤੇ ਮੇਰੇ ਅੱਬਾ ਜੀ ਨੇ ਮੈਨੂੰ ਮਰਦਿਆਂ ਨਸੀਹਤ ਕੀਤੀ ਸੀ ਕਿ ਮੇਰੇ ਤਿੰਨੇ ਪੁੱਤਰਾਂ ਨੂੰ ਮੇਰੀ ਨਸੀਹਤ ਹੈ ਕਿ ਹਵੇਲੀ ਦੇ ਵਿੱਚ ਕੋਈ ਕਤਲੋ ਗਾਰਤ ਨਹੀਂ ਹੋਣੀ ਚਾਹੀਦੀ। ਜਿੰਨੀ ਵੀ ਕਤਲੋ ਗਾਰਤ, ਜਿੰਨੀ ਵੀ ਦੁਸ਼ਮਣੀ ਹੈ, ਆਪਣੀ ਬਾਹਰ ਨਿਭਾਣੀ ਹੈ, ਹਵੇਲੀ ਤੱਕ ਨਹੀਂ ਲਿਆਣੀ। ਹਾਂ ਤੇ ਮੇਰੇ ਪੁੱਤਰੋ ਇਹ ਜ਼ਿਹਨ 'ਚ ਰੱਖਣਾ, ਇਹ ਲੱਲਾ ਜਿੰਨੀ ਮਰਜ਼ੀਆਂ ਦੁਸ਼ਮਣੀਆਂ ਹੋਵੇ ਜੀ ਲੱਲਾ ਸਾਰੀਆਂ ਬਾਹਰ ਤੱਕ ਰੱਖਣੀਆਂ ਨੇ। ਠੀਕ ਹੈ ਲਾਲਾ ਜੀ। ਘਰ ਤੱਕ ਨਹੀਂ ਲਿਆਣੀਆਂ। ਬੈਠ ਕੇ ਹੋ ਜਾਓ ਲਾਲਾ ਜੀ। ਓਏ ਜਵਾਨਾ, ਓਏ ਮੇਰੀ ਰਾਤੀ ਕੌਣ ਜੰਮਿਆ? ਉਹ ਕੌਣ ਜਾਊ ਪਤਾ ਕਰ ਕੌਣ ਜੰਮਿਆ? ਓਏ ਪੁੱਤਰਾ, ਜੀ ਚਾਚਾ ਓਏ ਮੇਰੀ ਗੱਲ ਸੁਣ ਜੀ। ਉਹ ਬਾਹਰ ਇੱਕ ਸਦਾਈ ਤੇ ਪਾਗਲ ਜਿਹਾ ਮੁੰਡਾ ਹੈ, ਕੀ ਕਹਿੰਦਾ? ਕਹਿੰਦਾ ਮੈਂ ਕੋਈ ਫਰਿਆਦ ਸੁਣਾਉਣਾ ਚਾਹੁੰਦਾ ਚੌਧਰੀਆਂ ਨੂੰ। ਉਹ ਤੇ ਭੇਜੋ। ਮੈਂ ਕਿਹਾ ਮੈਂ ਪੁੱਛ ਕੇ ਦੱਸਣਾ ਆਪਣੇ ਪੁੱਤਰਾਂ ਨੂੰ। ਉਹ ਭੇਜੋ, ਹਵੇਲੀ 24 ਘੰਟੇ ਖੁੱਲੀ ਫਰਿਆਦੀਆਂ ਵਾਸਤੇ। ਅੱਛਾ ਕੁਆੜੀ ਚੁੱਕੀ ਫਿਰਨਾ ਦੰਨਾ ਕਿੱਥੇ? ਓਏ ਬਕਵਾਸ ਬੰਦ ਕਰ ਓਏ। ਓਏ ਤੈਨੂੰ ਕਿਹਾ ਗੰਡੇਰੀਆਂ ਬਣਾ। ਤੂੰ ਮੇਰਾ ਪੁੱਤਰ ਨਾ ਹੁੰਦਾ ਤੇ ਮੈਂ ਵੱਢ ਛੱਡਣਾ ਸੀ ਤੈਨੂੰ ਅੱਜ। ਓਏ ਤੂੰ ਇੱਕ ਮੇਰੀ ਗੱਲ ਸੁਣੋ ਪੁੱਤਰਾ, ਕੀ ਗੱਲ ਚਾਚਾ? ਤੁਸੀਂ ਮੈਨੂੰ ਸਮਝਦਾਰ ਲੱਗਦੇ ਹੋ। ਹੁਕਮ ਕਰੋ। ਓਏ ਸਾਡੀ ਦਹਿਸ਼ਤ ਦੀ ਵਜ੍ਹਾ ਨਾਲ ਲੋਕੀ ਸਾਡੇ ਨਾਲ ਗੱਲ ਨਹੀਂ ਕਰਦੇ, ਉਹ ਦਿਲ 'ਚ ਸਾਨੂੰ ਗਾਲਾਂ ਕੱਢਦੇ ਨੇ। ਓਏ ਚਾਚਾ ਤੈਨੂੰ ਯਾਦ ਹੈ ਤੂੰ ਸੁਨੇਹਾ ਦੇਣ ਆਇਆ ਸੈਂ? ਆਹੋ, ਇੱਕ ਗੱਲ ਮੇਰੀ ਹੋਰ ਯਾਦ ਰੱਖ, ਕੀ ਭਲਾ? ਠੰਡੀ ਕਰਕੇ ਖਾ, ਗਰਮ ਖਾਏਗਾ ਤੇ ਮੂੰਹ ਸੜ ਜਾਏਗਾ ਹੀ। ਠੀਕ ਹੈ ਚਾਚਾ। ਮੈਂ ਭੇਜਣਾ ਮੁੰਡੇ ਨੂੰ। ਆ ਰਿਹਾ। ਓਏ ਹੋਏ ਓਏ ਜਵਾਨਾ, ਹਾਂ ਵੇਲਾ ਹੀ ਹੈ। ਆਹੋ ਬਹੁਤ ਹੋ ਜਾ। ਤੂੰ ਚਾਹਨਾ ਤੈਨੂੰ ਮਜ਼ਾ ਆਏ, ਆਹੋ ਉੱਤਰ ਕੇ ਕਿਸੇ ਦੀ ਵੀ ਝੋਲੀ 'ਚ ਬਹਿ ਜਾ।